ਸਤਿ ਸ਼੍ਰੀ ਅਕਾਲ ਜੀ। ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਔਰ ਆਪਣਾ ਧਿਆਨ ਰੱਖ ਰਹੇ ਹੋਵੋਗੇ ਇਸ ਮਹਾਂਮਾਰੀ ਦੇ ਸਮੇਂ ਦੇ ਵਿੱਚ। ਤਾਂ ਫਿਰ ਝਾਤ ਮਾਰਦੇ ਹਾਂ ਕੁਛ ਆਲੇ ਦੁਆਲੇ ਦੇ ਉੱਤੇ ਕੀ ਕੁਛ ਵਾਪਰਿਆ ਜਾਂ ਜਿਹੜਾ ਖਬਰਾਂ ਦੇ ਵਿੱਚ, ਕਿਉਂਕਿ ਬਹੁਤੀਆਂ ਜਿਹੜੀਆਂ ਖਬਰਾਂ ਨੇ, ਬਹੁਤ ਹੀ ਜੋ ਗੱਲਬਾਤ ਹੈ ਉਹ ਇਹਨਾਂ ਦਿਨਾਂ ਦੇ ਵਿੱਚ ਵਿਸ਼ਵ 'ਚ ਫੈਲੀ ਮਹਾਂਮਾਰੀ ਦੇ ਬਾਰੇ ਦੇ ਵਿੱਚ ਹੀ ਹੈ। ਕੁਛ ਨੈਗੇਟਿਵ ਕੁਛ ਪੋਜ਼ੀਟਿਵ। ਪਹਿਲਾਂ ਪੋਜ਼ੀਟਿਵ ਤੋਂ ਹੀ ਸ਼ੁਰੂ ਕਰਦੇ ਹਾਂ ਕਿ ਪਿੰਡ ਜਵਾਹਰਪੁਰ ਜਿਹੜਾ ਕਿ ਹੌਟ ਸਪੌਟ ਬਣਿਆ ਰਿਹਾ ਡੇਰਾਬੱਸੀ ਦੇ ਨੇੜੇ, ਇੱਥੋਂ 8 ਲੋਕ ਨੇ ਜਿਨ੍ਹਾਂ ਨੂੰ ਗਿਆਨ ਸਾਗਰ ਜਿਹੜਾ ਹੌਸਪੀਟਲ ਆ ਉੱਥੋਂ ਛੁੱਟੀ ਦਿੱਤੀ ਗਈ ਆ ਔਰ 2 ਵਾਰੀ ਇਹਨਾਂ ਦੇ ਟੈਸਟ ਜਿਹੜੇ ਆ ਉਹ ਨੈਗੇਟਿਵ ਆਉਣ ਤੋਂ ਬਾਅਦ ਇਹਨਾਂ ਨੂੰ ਛੁੱਟੀ ਦਿੱਤੀ ਗਈ ਆ। ਇਹਦੇ 'ਚ 32 ਸਾਲਾਂ ਦਾ ਸ਼ਾਮਲ ਆ, 42 ਸਾਲ ਦਾ ਸ਼ਾਮਲ ਹੈ, 23 ਸਾਲ ਦੇ, 30 ਸਾਲ ਦੀ, 7 ਸਾਲਾਂ ਦੀ, 14 ਸਾਲਾਂ ਦਾ ਵਿਅਕਤੀ ਜਿਹੜਾ ਉਹ ਸ਼ਾਮਲ ਹੈ ਔਰ ਇੱਕ 80 ਸਾਲ ਦੇ ਵੀ ਇਹਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਨੂੰ ਛੁੱਟੀ ਜਿਹੜੀ ਉਹ ਦਿੱਤੀ ਗਈ ਆ। ਹੁਣ ਤੱਕ ਜਿਹੜੇ ਫਿਰ ਠੀਕ ਹੋਏ ਮਰੀਜ਼ ਨੇ ਉਹਨਾਂ ਦੀ ਗਿਣਤੀ 22 ਤੱਕ ਪਹੁੰਚ ਗਈ ਹੈ, ਜਦੋਂ ਕਿ ਐਕਟਿਵ ਮਾਮਲੇ ਜਿਹੜੇ ਘਟ ਕੇ ਉਹ 39 ਰਹਿ ਗਏ ਆ। 2 ਦੀ ਮੌਤ ਹੋਈ ਆ। ਜਵਾਹਰ ਨਗਰ ਦੇ ਕੁੱਲ ਜਿਹੜੇ 13 ਲੋਕ ਠੀਕ ਹੋ ਚੁੱਕੇ ਨੇ ਔਰ ਨਵੇਂ ਠੀਕ ਹੋਣ ਵਾਲਿਆਂ ਨੂੰ 14 ਦਿਨਾਂ ਦੇ ਵਾਸਤੇ ਕੁਆਰੰਟੀਨ ਜਿਹੜਾ ਸੈਂਟਰ ਦੇ ਵਿੱਚ ਰੱਖਿਆ ਗਿਆ। ਪਠਾਨਕੋਟ ਜ਼ਿਲ੍ਹੇ ਦੇ ਜਿਹੜੇ ਸੁਜਾਨਪੁਰ ਇਲਾਕੇ ਦੇ 4 ਕਰੋਨਾ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਆ ਔਰ ਉਹਨਾਂ ਨੂੰ ਵੀ ਸਿਵਲ ਹੌਸਪੀਟਲ ਤੋਂ ਛੁੱਟੀ ਦੇਣ ਤੋਂ ਬਾਅਦ ਘਰੇ ਵਾਪਸ ਜਿਹੜਾ ਉਹ ਭੇਜਿਆ ਗਿਆ ਔਰ ਜਦੋਂ ਇਹਨਾਂ ਨੂੰ ਜਿਹੜੀ ਛੁੱਟੀ ਦਿੱਤੀ ਗਈ ਆ ਅਤੇ ਡਾਕਟਰ ਅਤੇ ਬਾਕੀ ਜਿਹੜਾ ਅਮਲਾ ਸੀਗਾ ਉਹਨਾਂ ਨੇ ਤਾੜੀਆਂ ਵਜਾ ਕੇ ਇਹਨਾਂ ਦਾ ਇਸ ਪੱਖੋਂ ਜਿਹੜਾ ਜੀ ਸਵਾਗਤ ਕਰਕੇ ਤੋਰਿਆ ਕਿ ਉਹਨਾਂ ਨੇ ਤਕੜੇ ਹੋ ਕੇ ਕਰੋਨਾ ਵਾਇਰਸ ਦੇ ਖਿਲਾਫ ਜਿਹੜੀ ਆ ਉਹ ਲੜਾਈ ਲੜੀ ਹੈ। ਇਹ ਤੋਂ ਪਹਿਲਾਂ ਇੱਥੇ ਪਠਾਨਕੋਟ ਦੇ ਵਿੱਚ 5 ਜਾਣੇ ਸੀਗੇ ਜਿਨ੍ਹਾਂ ਨੂੰ 23 ਅਪ੍ਰੈਲ ਨੂੰ ਠੀਕ ਕਰਕੇ ਜਿਹੜਾ ਜੀ ਉਹ ਘਰੇ ਭੇਜਿਆ ਗਿਆ ਸੀਗਾ ਔਰ ਹੁਣ ਪਠਾਨਕੋਟ ਡਿਸਟ੍ਰਿਕਟ ਦੇ ਵਿੱਚ 25 ਮਰੀਜ਼ਾਂ ਦੇ ਵਿੱਚੋਂ 9 ਮਰੀਜ਼ ਜਿਹੜੇ ਉਹ ਠੀਕ ਹੋ ਗਏ ਹੋਏ ਨੇ। 4 ਲੋਕਾਂ ਦੇ ਵਿੱਚ ਇੱਕ ਨੌਜਵਾਨ ਲੜਕੀ ਅਤੇ ਪੰਜਾਬ ਪੁਲਿਸ ਦਾ ਇੱਕ ਰਿਟਾਇਰਡ ASI ਜਿਹੜੀ ਉਹ ਸ਼ਾਮਲ ਹੈ ਔਰ ਇਹਨੂੰ ਜਿਹੜੀ ਲਾਗ ਸੀਗੀ ਜੀ ਉਹ ਆਪਣੇ ਪਤੀ ਤੋਂ ਲੱਗੀ ਸੀ, ਉੱਥੋਂ ਇਹ ਲਪੇਟ ਦੇ ਵਿੱਚ ਜਿਹੜੀ ਆਈ ਸੀ। ਦੂਸਰੇ ਪਾਸੇ ਜਿੱਥੋਂ ਤੱਕ ਮੁਲਕ ਦੀ ਗੱਲ ਹੈ ਤਾਂ ਮੁਲਕ ਦੇ ਵਿੱਚ ਜਿਹੜੇ ਆ ਉਹ ਬੜੀ ਤੇਜ਼ੀ ਦੇ ਨਾਲ ਕੇਸ ਵਧੇ ਆ, ਪਰ ਕੁਝ ਪੱਖ ਜਿਹੜੇ ਉਹ ਜ਼ਰੂਰ ਹੈਗੇ ਆ ਇਹਦੇ ਵਿੱਚ ਕਿ ਜਿਹਦੇ ਨਾਲ ਇਹ ਕਿਹਾ ਜਾ ਸਕਦਾ ਹੈ ਕਿ ਕੁਝ ਜਿਹੜੇ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਜਿਹੜੇ ਮਰੀਜ਼ਾਂ ਦੀ ਗਿਣਤੀ ਆ ਉਹ ਘਟੀ ਵੀ ਆ, ਕੁਝ ਠੀਕ ਵੀ ਜਿਹੜੇ ਹੋਏ ਆ। ਜਿਹੜਾ ਇਸ ਵੇਲੇ ਮੀਟਰ ਹੈ ਉਹ 27,890 ਜਿਹੜੇ ਕੇਸ ਆ ਉਹ ਦੱਸ ਰਿਹਾ, 27,890 ਇੱਕ ਦਿਨ ਦੇ ਵਿੱਚ। ਜਿਹੜੇ ਬਹੁਤ ਵੱਡੀ ਗਿਣਤੀ ਦੇ ਵਿੱਚ ਕੱਲ੍ਹ ਜਿਹੜੇ ਆ ਉਹ ਕੇਸ ਸਾਹਮਣੇ ਆਏ ਆ ਜਿਨ੍ਹਾਂ ਦੀ ਗਿਣਤੀ 1975 ਹੈ ਇੱਕ ਦਿਨ ਦੇ ਵਿੱਚ ਔਰ 826 ਮੌਤਾਂ ਹੁਣ ਤੱਕ ਹੋਈਆਂ ਨੇ। ਇਹ ਜਿਹੜੇ ਅੰਕੜੇ ਕੇਂਦਰ ਦੇ ਵੱਲੋਂ ਜਿਹੜੇ ਜਾਰੀ ਕੀਤੇ ਗਏ ਉਹ ਅੰਕੜੇ ਨੇ। ਸ਼ਨਿਚਰਵਾਰ ਰਾਤ ਤੋਂ ਐਤਵਾਰ ਰਾਤ ਤੱਕ 47 ਮੌਤਾਂ ਹੋਈਆਂ ਔਰ ਮਾਮਲਿਆਂ ਦੀ ਗਿਣਤੀ ਦੇ ਵਿੱਚ 1975 ਜਿਹੜਾ ਉਹ ਵਾਧਾ ਹੋਇਆ। ਜਿਹੜੇ ਐਕਟਿਵ COVID-19 ਕੇਸ ਨੇ ਉਹਨਾਂ ਦੀ ਗਿਣਤੀ 20,177 ਹੈ ਔਰ 5913 ਜਿਹੜੇ ਨੇ ਉਹ ਠੀਕ ਵੀ ਹੋਏ ਨੇ। 24 ਘੰਟਿਆਂ ਦੇ ਦੌਰਾਨ ਜਿਹੜੀਆਂ 22 ਮੌਤਾਂ ਮਹਾਰਾਸ਼ਟਰ ਦੇ ਵਿੱਚ ਹੋਈਆਂ ਨੇ, 8 ਰਾਜਸਥਾਨ 'ਚ, 7 ਮੱਧ ਪ੍ਰਦੇਸ਼ ਦੇ ਵਿੱਚ, 6 ਗੁਜਰਾਤ ਦੇ ਵਿੱਚ ਅਤੇ ਇੱਕ ਦਿੱਲੀ, UP, ਜੰਮੂ ਕਸ਼ਮੀਰ ਅਤੇ ਤਾਮਿਲਨਾਡੂ ਦੇ ਵਿੱਚ ਹੋਈਆਂ ਨੇ। ਜਿਹੜੇ ਕੇਂਦਰੀ ਸਿਹਤ ਮੰਤਰੀ ਨੇ ਉਹਨਾਂ ਨੇ ਇਸ ਗੱਲ ਦਾ ਦਾਅਵਾ ਕੀਤਾ ਕਿ ਮੁਲਕ ਦੇ ਵਿੱਚ ਸਥਿਤੀ ਵਿੱਚ ਸੁਧਾਰ ਹੋ ਰਿਹਾ। ਉਹ ਕਹਿੰਦੇ ਕਿ ਬਹੁਤ ਸਾਰੇ ਜਿਹੜੇ ਡਿਸਟ੍ਰਿਕਟ ਨੇ ਉਹ ਹੌਟ ਸਪੌਟ ਜ਼ੋਨ ਦੇ ਵਿੱਚੋਂ ਬਾਹਰ ਆ ਰਹੇ ਨੇ ਔਰ ਉਹਨਾਂ ਨੇ ਜਿਹੜੇ ਕੋਵਿਡ ਦੇ ਮਰੀਜ਼ ਨੇ ਉਹਨਾਂ ਦੇ ਨਾਲ ਵੀਡੀਓ ਦੇ ਰਾਹੀਂ ਗੱਲਬਾਤ ਵੀ ਜਿਹੜੀ ਆ ਉਹ ਕੀਤੀ ਆ। ਉੱਧਰ ਦਿੱਲੀ ਦੇ ਵਿੱਚ CRPF ਦੇ 15 ਜਵਾਨ ਜਿਹੜੇ ਆ ਉਹ ਪੋਜ਼ੀਟਿਵ ਪਾਏ ਗਏ ਆ। ਇਹਦੀ ਪੁਸ਼ਟੀ ਜਿਹੜੀ ਬਕਾਇਦਾ ਤੌਰ ਦੇ ਉੱਤੇ ਜਿਹੜੀ ਬੁਲੇਟਿਨ ਦੇ ਵਿੱਚ ਕੀਤੀ ਗਈ ਹੈ। 31ਵੀਂ ਬਟਾਲੀਅਨ ਦੇ ਨਾਲ ਸੰਬੰਧਿਤ ਨੌਜਵਾਨ ਨੇ ਜਿਨ੍ਹਾਂ ਨੂੰ ਪਹਿਲਾਂ ਪੋਜ਼ੀਟਿਵ ਪਾਇਆ ਗਿਆ ਸੀਗਾ ਔਰ 15 ਸੱਜਰੇ ਮਾਮਲੇ ਜਿਹੜੇ ਜੀ ਹੁਣ ਨਵੇਂ ਸਾਹਮਣੇ ਆਏ ਨੇ ਔਰ ਦਿੱਲੀ ਦੇ ਹੌਸਪੀਟਲ ਸਟਾਫ ਦੇ 58 ਸਟਾਫ ਮੈਂਬਰ ਜਿਹੜੇ ਉਹ ਪੋਜ਼ੀਟਿਵ ਪਾਏ ਗਏ ਆ, ਜਿਹੜੇ ਬਾਬੂ ਜਗਜੀਵਨ ਰਾਮ ਯਾਦਗਾਰੀ ਹੌਸਪੀਟਲ ਦੇ ਵਿੱਚ ਕੰਮ ਕਰਨ ਵਾਲੇ ਨੇ।
ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਫਿਕਰਮੰਦੀ ਵਾਲੀ ਗੱਲ ਹੈ ਕਿ ਲੋਕਾਂ ਨੂੰ ਸੰਭਾਲਣ ਵਾਲੇ ਜਿਹੜੇ ਡਾਕਟਰ ਅਤੇ ਬਾਕੀ ਅਮਲਾ ਉਹ ਵੀ ਹੁਣ ਜਿਹੜਾ ਉਹ ਪੋਜ਼ੀਟਿਵ ਆ ਰਹੇ ਨੇ। ਜੇ ਆਪਾਂ ਪੰਜਾਬ ਦੇ ਉੱਤੇ ਆਈਏ ਤਾਂ ਪੰਜਾਬ ਦੇ ਵਿੱਚ ਜਿਹੜਾ ਜਲੰਧਰ ਆ ਇਸ ਵੇਲੇ ਉਹ ਹੌਟ ਸਪੌਟ ਜਿਹੜਾ ਉਹ ਬਣਿਆ ਹੋਇਆ। ਨਵਾਂ ਸ਼ਹਿਰ ਦੇ ਵਿੱਚ ਵੀ ਇੱਕ ਕੇਸ ਨਵਾਂ ਆਉਣ ਤੋਂ ਬਾਅਦ ਜਿਹੜਾ ਇਹਨੂੰ ਐਲਾਨ ਦਿੱਤਾ ਗਿਆ ਸੀ ਕਰੋਨਾ ਫ੍ਰੀ ਡਿਸਟ੍ਰਿਕਟ, ਉਹ ਫਿਰ ਇੱਕ ਵਾਰੀ ਦੁਬਾਰਾ ਜਿਹੜਾ ਜੀ ਉਹਦੇ ਵਿੱਚ ਸ਼ਾਮਲ ਹੋ ਗਿਆ। ਜਿਹੜੀ ਇੱਥੇ ਗਿਣਤੀ ਆ ਪੰਜਾਬ ਦੇ ਵਿੱਚ ਉਹ 322 ਤੱਕ ਪਹੁੰਚੀ ਹੋਈ ਹੈ। ਨਵਾਂ ਸ਼ਹਿਰ ਜਿੱਥੇ ਸਾਰੇ ਮਰੀਜ਼ ਠੀਕ ਹੋ ਗਏ ਸੀਗੇ, ਇੱਥੇ ਬਲਾਚੌਰ ਬਲਾਕ ਦੇ ਨਾਲ ਸੰਬੰਧਿਤ ਇੱਕ ਪਿੰਡ ਆ ਜਿਹਦੇ ਵਿੱਚ ਟਰੱਕ ਚਾਲਕ ਨੂੰ ਵਾਇਰਸ ਦੀ ਲਾਗ ਦੀ ਪੁਸ਼ਟੀ ਸਿਹਤ ਵਿਭਾਗ ਨੇ ਜਿਹੜੀ ਆ ਉਹ ਕੀਤੀ ਆ, ਔਰ ਇਹ ਕਿਹਾ ਕਿ ਇਹਨੂੰ ਲਾਗ ਜਿਹੜੀ ਆ ਉਹ ਪੰਜਾਬ ਤੋਂ ਬਾਹਰੋਂ ਜਿਹੜੀ ਉਹ ਲੱਗੀ ਆ, ਔਰ ਇਹਨਾਂ ਨੂੰ ਕੁਆਰੰਟਾਈਨ ਜਿਹੜੇ ਉਹਦੇ ਨਾਲ ਦੇ ਨੇ ਉਹਨਾਂ ਨੂੰ ਕੀਤਾ ਗਿਆ। ਔਰ ਜਲੰਧਰ ਦੇ ਵਿੱਚ 9 ਨਵੇਂ ਕੇਸ ਸਾਹਮਣੇ ਆਏ ਆ। ਹਾਲਾਂਕਿ ਪਟਿਆਲਾ ਦੇ ਵਿੱਚ ਇੰਨੇ ਕੁ ਰਿਹਾ ਜੀ ਕਿ 24 ਘੰਟਿਆਂ ਦੇ ਦੌਰਾਨ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ। ਜਲੰਧਰ ਦੇ ਵਿੱਚ ਸਭ ਤੋਂ ਵੱਧ 78 ਮਰੀਜ਼ ਨੇ, 7 ਠੀਕ ਹੋ ਚੁੱਕੇ ਨੇ, 3 ਮੌਤਾਂ ਹੋਈਆਂ ਨੇ। ਮੋਹਾਲੀ ਦੇ ਵਿੱਚ 63, ਪਟਿਆਲੇ ਦੇ ਵਿੱਚ ਮਰੀਜ਼ਾਂ ਦਾ ਅੰਕੜਾ 61 ਹੈ, ਔਰ 322 ਮਾਮਲਿਆਂ ਦੇ ਵਿੱਚੋਂ 211 ਜਿਹੜੇ ਲੋਕ ਨੇ ਉਹ ਵੱਖ-ਵੱਖ ਹੌਸਪੀਟਲ ਦੇ ਵਿੱਚ ਉਹਨਾਂ ਦਾ ਇਲਾਜ ਜਿਹੜਾ ਚੱਲ ਰਿਹਾ। ਜਲੰਧਰ ਦੇ ਵਿੱਚ ਜਿਹੜੀ ਵੱਡੀ ਚਿੰਤਾ ਵਾਲੀ ਗੱਲ ਇਹ ਬਣੀ ਹੋਈ ਆ ਕਿ ਇੱਥੇ ਜਿਹੜੇ ਮਰੀਜ਼ ਨੇ ਉਹ ਇੱਕ ਅਖਬਾਰ ਸਮੂਹ ਦੇ ਨਾਲ ਜ਼ਿਆਦਾ ਜਿਹੜੇ ਉਹ ਸੰਬੰਧਿਤ ਨੇ। ਜਲੰਧਰ ਦੇ ਵਿੱਚ ਤਕਰੀਬਨ 78 ਜਿਹੜੇ ਮਰੀਜ਼ ਇਸ ਵੇਲੇ ਹਨ, ਔਰ 2 ਦਰਜਨ ਤੋਂ ਵੱਧ ਜਿਹੜੇ ਨੇ ਉਹ ਇੱਕੋ ਅਖਬਾਰ ਸਮੂਹ ਦੇ ਵਿੱਚ ਕੰਮ ਕਰਦੇ ਜਾਂ ਉਹਨਾਂ ਦੇ ਸੰਪਰਕ ਵਾਲੇ ਅੱਗੇ ਨੇ ਜੀ। ਭਾਵ ਕਿ ਜਿਹੜੇ ਉੱਥੇ ਕੰਮ ਕਰਨ ਵਾਲੇ ਨੇ ਅੱਗੋਂ ਉਹਨਾਂ ਦੇ ਰਿਸ਼ਤੇਦਾਰ, ਘਰ ਦੇ ਮੈਂਬਰ ਜਿਹੜੇ ਉਹ ਸ਼ਾਮਲ ਨੇ। ਇਹਨਾਂ ਦੀ ਗਿਣਤੀ 2 ਦਰਜਨ ਤੋਂ ਵੀ ਜਿਹੜੀ ਉਹ ਵੱਧ ਹੋ ਗਈ ਆ। ਜਿਹੜਾ ਇਹ ਅਖਬਾਰ ਸਮੂਹ ਆ ਇਹਦੀ ਚੇਨ ਤੋੜਨ ਦੇ ਵਿੱਚ ਪ੍ਰਸ਼ਾਸਨ ਸਫਲ ਨਹੀਂ ਹੋ ਪਾ ਰਿਹਾ ਜੀ ਅਜੇ। 9 ਜਿਹੜੇ ਪੋਜ਼ੀਟਿਵ ਮਰੀਜ਼ ਹੁਣ ਆਏ ਆ ਉਹਦੇ ਵਿੱਚ ਵੀ ਇਹਦੇ ਅਖਬਾਰ ਦੇ ਸੰਪਰਕ ਵਾਲੇ ਜ਼ਿਆਦਾ ਜਿਹੜੇ ਆ ਉਹ ਦੱਸੇ ਗਏ ਆ। ਚੰਡੀਗੜ੍ਹ ਦੇ ਵਿੱਚ ਜਿਹੜੇ 4 ਮਰੀਜ਼ ਨੇ ਬਾਪੂ ਧਾਮ ਕਲੋਨੀ ਆ ਉੱਥੋਂ ਪੋਜ਼ੀਟਿਵ ਪਾਏ ਗਏ ਨੇ, ਔਰ ਸੈਕਟਰ 32 ਦੇ ਸਰਕਾਰੀ ਹੌਸਪੀਟਲ ਦੇ ਜਿਹੜਾ ਵਾਰਡ ਸਰਵੈਂਟ ਹੈ ਉਹਦੇ ਸੰਪਰਕ ਦੇ ਵਿੱਚ ਆਉਣ ਵਾਲੇ ਜਿਹੜਾ ਦੱਸੇ ਗਿਆ। PGI ਦੀ ਇੱਕ ਨਰਸ, ਸੈਕਟਰ 32 ਦੇ ਸਰਕਾਰੀ ਮੈਡੀਕਲ ਕਾਲਜ ਹੌਸਪੀਟਲ ਦੀ ਨਰਸ ਵੀ ਇੱਕ ਕਰੋਨਾ ਵਾਇਰਸ ਉਹਦਾ ਸੈਂਪਲ ਜਿਹੜਾ ਉਹ ਪੋਜ਼ੀਟਿਵ ਆਇਆ। ਤਾਂ ਜਲੰਧਰ ਦੀ ਜਿਹੜੀ ਸਥਿਤੀ ਆ ਉਹ ਅਜੇ ਵੀ ਗੰਭੀਰ ਬਣੀ ਹੋਈ ਆ। ਅਸਲ ਦੇ ਵਿੱਚ ਜਦੋਂ ਇਹ ਜਿਹੜਾ ਅਖਬਾਰ ਸਮੂਹ ਸੀਗਾ ਉਹਨੇ ਸ਼ੁਰੂਆਤੀ ਦੌਰ ਦੇ ਵਿੱਚ ਬਹੁਤ ਕੁਝ ਜਿਹੜਾ ਉਹ ਲੁਕਾਉਣ ਦੀ ਕੋਸ਼ਿਸ਼ ਕੀਤੀ, ਜਿੱਥੋਂ ਇਹ ਜ਼ਿਆਦਾ ਜਿਹੜਾ ਜੀ ਉਹ ਕੰਮ ਖਰਾਬ ਹੋਇਆ। ਕਰੋਨਾ ਦੇ ਵਾਇਰਸ ਦੇ ਨਾਲ ਨਾਲ ਜਿਹੜਾ ਇਸ ਵੇਲੇ ਇਹਦੀ ਗੜ੍ਹਸ਼ੰਕਰ ਦੇ ਕੋਲੇ ਪੈਂਦਾ ਇੱਕ ਪਿੰਡ ਸੌਲੀ, ਉਹਦੇ ਵਿੱਚ ਇੱਕ ਅਣਖ ਦੀ ਖਾਤਰ ਕਤਲ ਜਿਹੜਾ ਉਹ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ, ਜਦੋਂ ਕਿ ਉਹਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਿੰਡ ਸੌਲੀ ਪੈਂਦਾ ਇਹ ਗੜ੍ਹਸ਼ੰਕਰ ਦੇ ਕੋਲੇ। ਇੱਕ ਪਰਿਵਾਰ ਦੇ ਵੱਲੋਂ ਅਣਖ ਦੀ ਖਾਤਰ ਆਪਣੀ ਧੀ ਦਾ ਕਤਲ ਜਿਹੜਾ ਉਹ ਕਰਕੇ ਉਹਦਾ ਤੜਕੇ ਸੰਸਕਾਰ ਕਰਕੇ, ਉਹ ਸੰਸਕਾਰ ਜਿੱਥੇ ਹੋਇਆ ਉਹ ਵੀ ਸਾਰਾ ਕੁਛ ਮਿਟਾ ਦਿੱਤਾ ਗਿਆ। ਜਦੋਂ ਇਹਦੇ ਘਟਨਾ ਦਾ ਪਤਾ ਲੱਗਾ ਤਾਂ ਪੁਲਿਸ ਨੇ ਜਾ ਕੇ ਤਫਤੀਸ਼ ਜਿਹੜੀ ਆ ਉਹ ਸ਼ੁਰੂ ਕੀਤੀ ਹੈ। ਪੁਲਿਸ ਦੇ ਵੱਲੋਂ ਮ੍ਰਿਤਕ ਲੜਕੀ ਦੀ ਮਾਂ ਅਤੇ ਤਾਏ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ, ਜਦੋਂ ਕਿ ਪਰਿਵਾਰ ਦੇ ਕੁਝ ਮੈਂਬਰ ਫਰਾਰ ਦੱਸੇ ਜਾ ਰਹੇ ਆ। ਇਹ ਕਿਹਾ ਜਾ ਰਿਹਾ ਕਿ ਪਿੰਡ ਸੌਲੀ ਦੇ ਇੱਕ ਹਿੰਦੂ ਗੁੱਜਰ ਪਰਿਵਾਰ ਦੀ 20 ਵਰ੍ਹਿਆਂ ਦੀ ਇਹ ਲੜਕੀ ਦੇ ਨੇੜਲੇ ਪਿੰਡ ਭੱਜੜ ਦੇ ਮੁੰਡੇ ਦੇ ਨਾਲ ਪ੍ਰੇਮ ਸੰਬੰਧ ਸੀ। ਲੜਕੀ ਦਾ ਪਰਿਵਾਰ ਖਵਾ ਸੀ ਔਰ ਦੋਵਾਂ ਪਰਿਵਾਰਾਂ ਦੇ ਵਿੱਚ ਤਣਾਅ ਚੱਲ ਰਿਹਾ ਸੀਗਾ। 23 ਅਪ੍ਰੈਲ ਨੂੰ ਕੁੜੀ ਨੇ ਘਰੋਂ ਗਾਇਬ ਹੋਣ ਸੰਬੰਧੀ ਪਰਿਵਾਰ ਦੇ ਵੱਲੋਂ ਗੜ੍ਹਸ਼ੰਕਰ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਾ ਕੇ ਪਿੰਡ ਭੱਜੜ ਦੇ ਇੱਕ ਲੜਕੇ ਦੇ ਉੱਤੇ ਲੜਕੀ ਨੂੰ ਭਜਾ ਕੇ ਲੈ ਜਾਣ ਦੇ ਜਿਹੜੇ ਦੋਸ਼ ਆ ਉਹ ਲਾਏ ਸੀਗੇ ਕਿ ਇਹ ਜਿਹੜਾ ਲੜਕਾ ਹੈ ਉਹ ਇਹਨੂੰ ਭਜਾ ਕੇ ਲੈ ਗਿਆ ਉਹਨਾਂ ਦੀ ਕੁੜੀ ਨੂੰ। ਫਿਰ ਜਿਹੜਾ ਜੀ ਇਹ ਪੁਲਿਸ ਨੇ ਤਾਂ ਕੁਛ ਜਿਹੜਾ ਜੀ ਉਹ ਲੱਭਾ ਕੀਤਾ ਨਾ, ਕਿਉਂਕਿ ਬਾਲਗ ਸੀਗੀ ਲੜਕੀ, ਔਰ ਇਹ ਕਿਹਾ ਜਾ ਰਿਹਾ ਹੈ ਕਿ ਪੁਲਿਸ ਦੇ ਸਾਹਮਣੇ ਲੜਕੇ ਤੇ ਲੜਕੀ ਨੇ ਹੁਣ ਕੋਈ ਸਬੰਧ ਨਾ ਹੋਣ ਤੋਂ ਨਾ ਕੀਤੀ ਸੀ, ਔਰ ਦੂਜੇ ਦਿਨ ਲੜਕੀ ਖੁਦ ਆਪਣੇ ਘਰ ਜਿਹੜੀ ਚਲੇਗੀ।
ਹੋਇਆ ਇਹ ਕਿ ਜਦੋਂ ਇਹ ਘਰੇ ਗਈ ਤਾਂ ਉਹਦੇ ਪਰਿਵਾਰ ਦੇ ਮੈਂਬਰਾਂ ਨੇ ਇਹ ਕਿਹਾ ਜਾ ਰਿਹਾ ਕਿ ਉਹਦਾ ਕਤਲ ਕਰ ਦਿੱਤਾ। ਪਿੰਡ ਜਿਹੜੇ ਭੱਜਲ ਦੇ ਮੁੰਡੇ ਵਾਲੇ ਨੇ ਉਹਨਾਂ ਦੇ ਅਨੁਸਾਰ ਲੜਕੀ ਦੇ ਪਰਿਵਾਰਕ ਮੈਂਬਰ ਉਹਦੇ ਪਰਿਵਾਰ ਨੂੰ ਧਮਕੀਆਂ ਦਿੰਦੇ ਸੀਗੇ। ਉਹਨੂੰ ਕਤਲ ਕਰਕੇ ਉਹਦਾ ਜਿਹੜਾ ਸੰਸਕਾਰ ਸੀਗਾ ਉਹ ਤੜਕੇ ਜਾ ਕੇ ਕਰ ਦਿੱਤਾ, ਔਰ ਉੱਥੋਂ ਸੰਸਕਾਰ ਹੋਣ ਤੋਂ ਬਾਅਦ ਜਿਹੜਾ ਉਹਦਾ ਸਿਵਾ ਸੀ ਉਹ ਵੀ ਉੱਥੋਂ ਗਾਇਬ ਕਰ ਦਿੱਤਾ। ਭਾਵ ਕਿ ਕੋਈ ਸਬੂਤ ਕਿਸੇ ਕਿਸਮ ਦਾ ਨਹੀਂ ਹੈਗਾ। ਹਾਂ, ਪੁਲਿਸ ਨੇ ਜਿਹੜਾ 2 ਜਣਿਆਂ ਨੂੰ ਗ੍ਰਿਫਤਾਰ ਜ਼ਰੂਰ ਕੀਤਾ, ਪਰ ਜਿੱਥੋਂ ਤੱਕ ਕੋਈ ਵਿਟਨੈਸ ਹੈ, ਆਈ ਵਿਟਨੈਸ ਹੈ, ਉਹ ਅਜੇ ਤੱਕ ਨਹੀਂ ਹੈਗਾ। ਹੁਣ ਪੁਲਿਸ ਇਹਦਾ ਅੱਗੋਂ ਕੀ ਕਰਦੀ ਹੈ ਉਹ ਪੁਲਿਸ ਦੇ ਉੱਤੇ ਡਿਪੈਂਡ ਹੈ ਕਿ ਇਸ ਕਤਲ ਦਾ ਪੂਰਾ ਜਿਹੜਾ ਜੀ ਉਹ ਸਾਰ ਲੈ ਲੈਂਦੀ ਹੈ ਜਾਂ ਨਹੀਂ। ਪੰਜਾਬ ਦੇ ਵਿੱਚ ਜਿਹੜੀ ਕਣਕ ਹੈ ਮੰਡੀਆਂ ਦੇ ਵਿੱਚ ਉਹ ਆ ਰਹੀ ਆ। ਇਹ ਕਿਹਾ ਜਾ ਰਿਹਾ ਕਿ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਨਵੀਂ ਜਿਹੜੀ ਖਰੀਦ ਯੋਜਨਾ ਉਹ ਰਾਸ ਨਹੀਂ ਜਿਹੜਾ ਦੀ ਆ ਰਹੀ। ਮੰਡੀ ਦੇ ਵਿੱਚ ਇੱਕੋ ਦਿਨ ਸਿਰਫ ਇੱਕ ਪਿੰਡ ਦੇ ਕਿਸਾਨਾਂ ਨੂੰ ਕਣਕ ਲਿਆਉਣ ਦੀ ਇਜਾਜ਼ਤ ਦੀ ਸਲਾਹ ਆੜ੍ਹਤੀਆਂ ਅਤੇ ਕਿਸਾਨਾਂ ਦੇ ਸੰਘੋਂ ਨਹੀਂ ਉਤਰ ਰਹੀ। ਪਰ ਇਹ ਕਿਹਾ ਜਾ ਰਿਹਾ ਕਿ ਹੁਣ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਰਕਾਰ ਜਿਹੜੀ ਆ ਜੀ ਉਹਨੇ ਇਹ ਚੁੱਕਣੀ ਆ ਕਣਕ, ਕੁਛ ਨਾ ਕੁਛ ਨਵਾਂ ਜਿਹੜਾ ਜੀ ਉਹ ਕਰਕੇ। ਜਿੱਥੋਂ ਤੱਕ ਕਣਕ ਦੀ ਗੱਲ ਆ ਉਹ ਤਾਂ ਹੁਣ ਸੰਭਾਲਣ ਵੱਲ ਨੂੰ ਆ, ਪਰ ਅਗਲਾ ਫਿਕਰ ਜਿਹੜਾ ਸ਼ੁਰੂ ਹੋਇਆ ਉਹ ਝੋਨੇ ਦੀ ਲਵਾਈ ਦਾ ਜਿਹੜਾ ਉਹ ਸਟਾਰਟ ਹੋ ਗਿਆ। ਜਿਹੜਾ ਅਜੇ ਤੱਕ ਸਰਕਾਰ ਨੇ ਇਹਦੀ ਕੋਈ ਤਰੀਕ ਨਹੀਂ ਐਲਾਨੀ, ਔਰ ਸਰਕਾਰ ਦੇ ਵੱਲੋਂ ਜਿਹੜੀ ਤਰੀਕ ਹੈ ਇਹ ਕੋਈ ਲਗਭਗ 30 ਜੂਨ ਤੋਂ ਦੇ ਨੇੜੇ ਤੇੜੇ ਜਿਹੜੀ ਜੀ ਉਹ ਐਲਾਨੀ ਜਾਊਗੀ। ਜਿਹੜੀ ਕਣਕ ਹੈ ਉਹ 30 ਜੂਨ ਤੱਕ ਵਿਕਣ ਦੀ ਜਿਹੜੀ ਜੀ ਉਹ ਸੰਭਾਵਨਾ ਹੈ, ਮਾਫ਼ ਕਰਨਾ। ਔਰ ਜਿਹੜੇ ਝੋਨੇ ਦੀ ਲਵਾਈ ਹੈ ਉਹਦਾ ਇੱਕ ਵੱਡਾ ਸੰਕਟ ਇਸ ਵੇਲੇ ਕਿਸਾਨਾਂ ਦੇ ਮੂਹਰੇ ਮੂੰਹ ਅੱਡ ਕੇ ਜਿਹੜਾ ਉਹ ਖੜੋ ਗਿਆ, ਕਿਉਂਕਿ ਪੰਜਾਬ ਸਰਕਾਰ ਨੇ ਅਜੇ ਤੱਕ ਝੋਨੇ ਦੀ ਲਵਾਈ ਸੰਬੰਧੀ ਤਰੀਕ ਦਾ ਐਲਾਨ ਨਹੀਂ ਕੀਤਾ। ਇਸ ਤਰੀਕ ਦੇ ਮੁਤਾਬਕ ਕਿਸਾਨ ਝੋਨੇ ਦੀ ਪਨੀਰੀ ਬੀਜਦੇ ਆ। ਪੰਜਾਬ ਦੇ ਵਿੱਚ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਹੇਠਾਂ ਜਾਣ ਕਰਕੇ ਸਾਲ 2009 ਦੇ ਵਿੱਚ ਬਣਾਏ ਕਾਨੂੰਨ ਦੇ ਮੁਤਾਬਕ ਪੰਜਾਬ ਸਰਕਾਰ ਨੇ ਝੋਨੇ ਦੀ ਲਵਾਈ ਦੀ ਤਰੀਕ ਨਿਸ਼ਚਿਤ ਕਰਨੀ ਹੁੰਦੀ ਹੈ, ਔਰ ਸਰਕਾਰ ਇਸ ਮੁੱਦੇ ਦੇ ਉੱਤੇ ਕਿਸਾਨਾਂ ਨਾਲ ਰਾਏ ਕਰਨ ਦੀ ਥਾਂ ਅਫਸਰੀ ਗਿਆਨ ਦੇ ਉੱਤੇ ਜ਼ਿਆਦਾ ਨਿਰਭਰ ਜਿਹੜੀ ਆ ਜੀ ਉਹ ਵਿਖਾਈ ਦੇ ਰਹੀ ਆ। ਕਰਫਿਊ ਦੇ ਅੱਗੇ ਵਧਣ ਦੇ ਅਸਾਰ ਨੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਨੇ ਮੌਂਟੇਕ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਇੱਕ ਹੋਰ ਟਾਸਕ ਫੋਰਸ ਬਣਾ ਕੇ ਉਹਨੂੰ ਜੁਲਾਈ ਤੱਕ ਰਿਪੋਰਟ ਦੇਣ ਦੇ ਵਾਸਤੇ ਕਿਹਾ, ਔਰ ਇਸ ਕਮੇਟੀ ਨੇ ਲੋਕਡਾਊਨ ਦੇ ਵਿੱਚੋਂ ਨਿਕਲਣ ਲਈ ਸੁਝਾਅ ਦੇਣੇ ਆ। ਇਹਦੇ ਦੌਰਾਨ ਝੋਨੇ ਦੀ ਲਵਾਈ ਦੇ ਦੌਰਾਨ ਵੱਡੀ ਭੂਮਿਕਾ ਨਿਭਾਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਦਾ ਆਉਣਾ ਸੰਭਵ ਨਹੀਂ ਗਾ। ਮੈਂ ਕਈ ਦਿਨਾਂ ਤੋਂ ਤੁਹਾਡੇ ਨਾਲ ਗੱਲ ਜਿਹੜੀ ਉਹ ਕਰ ਰਿਹਾ ਕਿ ਇਹ ਨਹੀਂ ਵਾਪਸ ਐਡੀ ਛੇਤੀ ਵਾਪਸ ਨਹੀਂ ਆਉਣਗੇ। ਇਸ ਵਾਰ ਜਿਹੜੇ ਲੋਕਲ ਪਿੰਡਾਂ ਦੇ ਮਜ਼ਦੂਰਾਂ ਦੇ ਉੱਤੇ ਟੇਕ ਜਿਹੜੀ ਆ ਉਹ ਰਹੂਗੀ, ਪਰ ਉਹ ਇੰਨੇ ਨਹੀਂ ਹੈਗੇ ਜਾਂ ਉਹ ਇੰਨੇ ਰੇਟ ਦੇ ਉੱਤੇ ਨਹੀਂ ਲਾਉਂਦੇ ਜੀ। ਝੋਨੇ ਦੀ ਲਵਾਈ ਦਾ ਰੇਟ ਜਿਹੜਾ ਉਹਦੇ ਸੰਬੰਧੀ ਵੀ ਜਿਹੜਾ ਜੀ ਅਟਕਲਾਂ ਵਿਵਾਦ ਸ਼ੁਰੂ ਹੋ ਗਏ। ਪਿਛਲੇ ਸਾਲ 3500 ਰੁਪਈਆ ਪ੍ਰਤੀ ਏਕੜ ਤੋਂ ਵੱਧ ਕੇ ਐਤਕੀ ਲਵਾਈ ਦਾ ਰੇਟ 7000 ਰੁਪਈਏ ਤੱਕ ਹੋਣ ਦੀ ਚਰਚਾ ਜਿਹੜੀ ਹੈ ਜੀ ਉਹ ਚੱਲ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਝੋਨੇ ਦੀ ਲਵਾਈ ਦੇ ਵਾਸਤੇ ਮਗਨਰੇਗਾ ਜਿਹੜੇ ਮਜ਼ਦੂਰ ਨੇ ਉਹਨਾਂ ਨੂੰ ਇਹਦੇ ਅਧੀਨ ਲਿਆਂਦਾ ਜਾਵੇ। ਅਜਿਹੀਆਂ ਵੀ ਸਰਕਾਰ ਦੇ ਵਿਚਾਰ ਅਧੀਨ ਹੈ। ਇਹਦੇ ਨਾਲ 263 ਰੁਪਈਏ ਦਿਹਾੜੀ ਮਗਨਰੇਗਾ ਦੇ ਵਿੱਚੋਂ ਤੇ ਕੁਝ ਹੋਰ ਮਿਹਨਤਾਨਾ ਜਿਹੜਾ ਕਿਸਾਨਾਂ ਦੇ ਵੱਲੋਂ ਦਿੱਤਾ ਜਾ ਸਕਦਾ ਹੈ। ਇਹਦੇ ਨਾਲ ਭਵਿੱਖ ਦੇ ਵਿੱਚ ਦੇਸ਼ ਦਾ ਅਨਾਜ ਭੰਡਾਰ ਭਰਿਆ ਰਹੂਗਾ, ਮਜ਼ਦੂਰ ਨੂੰ ਵੱਧ ਦਿਹਾੜੀ ਮਿਲ ਸਕੂਗੀ ਤੇ ਕਿਸਾਨੀ ਦੀ ਵੀ ਬੱਚਤ ਹੋ ਸਕੂਗੀ। ਜੇ ਇਹ ਹੋਇਆ ਤਾਂ ਪੰਜਾਬ ਸਰਕਾਰ ਪਿਛਲੇ ਸਾਲ ਵਾਂਗੂ 15 ਜੂਨ ਤੋਂ ਝੋਨੇ ਦੀ ਲਵਾਈ ਦਾ ਫੈਸਲਾ ਜੇ ਲੈਂਦੀ ਹੈ ਤਾਂ ਲੇਬਰ ਦੇ ਸੰਕਟ ਕਰਕੇ ਝੋਨੇ ਦੀ ਲਵਾਈ ਪਛੜ ਜਾਣ ਦੇ ਅਸਾਰ ਨੇ। ਪੰਜਾਬ ਦੇ ਵਿੱਚ ਸਾਲ 2019-20 ਦੇ ਦੌਰਾਨ 30 ਲੱਖ ਹੈਕਟੇਅਰ ਰਕਬੇ ਦੇ ਵਿੱਚ ਝੋਨੇ ਦੀ ਲਵਾਈ ਹੋਈ ਸੀ, ਔਰ ਇਹਦੇ ਵਿੱਚੋਂ 5 ਲੱਖ ਹੈਕਟੇਅਰ ਬਾਸਮਤੀ ਹੇਠ ਸੀਗਾ। ਖਾਸ ਹਾਲਾਤਾਂ ਦੇ ਵਿੱਚ ਇਸ ਵਾਰੀ ਜੇ 1 ਜੂਨ ਤੋਂ ਝੋਨੇ ਦੀ ਲਵਾਈ ਦੀ ਇਜਾਜ਼ਤ ਹੁੰਦੀ ਹੈ ਤਾਂ ਪਿੰਡ ਦੀ ਲੇਬਰ ਨੂੰ ਵੀ ਲੰਮੇ ਸੀਜ਼ਨ ਦੌਰਾਨ ਮਜ਼ਦੂਰੀ ਵੱਧ ਮਿਲ ਸਕਦੀ ਹੈ। ਕਿਸਾਨਾਂ ਦੇ ਵਿੱਚ ਅਫਰਾ ਤਫਰੀ ਦਾ ਮਾਹੌਲ ਜਿਹੜਾ ਜੀ ਉਹ ਨਹੀਂ ਬਣੂਗਾ। ਘੱਟ ਦਿਨਾਂ ਦੇ ਅੰਦਰ ਸਮਰੱਥ ਕਿਸਾਨ ਮਸ਼ੀਨਰੀ, ਪੈਸੇ ਅਤੇ ਦਬਦਬੇ ਨਾਲ ਆਪਣਾ ਝੋਨਾ ਲਵਾ ਜਾਣਗੇ, ਪਰ ਪਹਿਲਾਂ ਕਰਜ਼ੇ ਦੇ ਬੋਝ ਹੇਠ ਦੱਬੇ ਛੋਟੇ ਅਤੇ ਗਰੀਬ ਕਿਸਾਨ ਜਿਹੜੇ ਆ ਉਹ ਸਮੇਂ ਸਿਰ ਝੋਨਾ ਨਹੀਂ ਲਵਾ ਸਕਣਗੇ। ਇਸ ਕਰਕੇ ਇਹ ਵੱਡੀ ਜਿਹੜੀ ਫਿਕਰਮੰਦੀ ਆ ਉਹ ਇਸ ਵੇਲੇ ਜਿਹੜੀ ਉਹ ਖੜੀ ਹੋ ਗਈ ਆ।
ਜਿੱਥੋਂ ਤੱਕ ਗੱਲ ਹੈ ਜੀ ਮੁਲਕ ਦੇ ਲੋਕਡਾਊਨ ਦੀ, ਅੱਜ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਦੁਬਾਰਾ ਤੋਂ ਮੁੱਖ ਮੰਤਰੀਆਂ ਦੇ ਨਾਲ ਕਰੋਨਾ ਵਾਇਰਸ ਦੇ ਸੰਕਟ ਦੇ ਬਾਰੇ ਦੇ ਵਿੱਚ ਵੀਡੀਓ ਕਾਨਫਰੰਸਿੰਗ ਦੇ ਉੱਤੇ ਚਰਚਾ ਕਰਨਗੇ। ਕਰੋਨਾ ਵਾਇਰਸ ਦੀ ਮਹਾਮਾਰੀ ਫੈਲੇ ਹੋਣ ਕਰਕੇ ਲੋਕਡਾਊਨ ਦੇ ਦੌਰਾਨ ਉਹਨਾਂ ਦੀ ਮੁੱਖ ਮੰਤਰੀਆਂ ਨਾਲ ਇਹ ਤੀਜੀ ਵੀਡੀਓ ਕਾਨਫਰੰਸਿੰਗ ਹੋਊਗੀ। ਅੱਜ ਦੀ ਮੀਟਿੰਗ ਦੇ ਵਿੱਚ 3 ਮੁੱਦਿਆਂ 'ਤੇ ਚਰਚਾ ਹੋਣੀ ਹੈ। ਇੱਕ ਤਾਂ ਰਾਜਾਂ ਦੇ ਵਿੱਚ ਕਰੋਨਾ ਦੀ ਲਾਗ ਫੈਲਣ ਦੀ ਮੌਜੂਦਾ ਸਥਿਤੀ ਤੇ ਰੋਕਥਾਮ ਲਈ ਕੀਤੇ ਜਾ ਰਹੇ ਯਤਨ। ਦੂਜੇ 20 ਅਪ੍ਰੈਲ ਨੂੰ ਗ੍ਰਹਿ ਮੰਤਰਾਲੇ ਦੇ ਵੱਲੋਂ ਦਿੱਤੀਆਂ ਕੁਝ ਛੋਟਾਂ ਲਾਗੂ ਕਰਨ ਬਾਰੇ ਰਾਜਾਂ ਦੀ ਫੀਡਬੈਕ। ਅਤੇ ਤੀਜੇ 3 ਮਈ ਤੋਂ ਬਾਅਦ ਲੋਕਡਾਊਨ ਬਾਰੇ ਰਣਨੀਤੀ ਕੀ ਹੋਵੇ, ਇਹਦੇ ਉੱਤੇ ਵਿਚਾਰ ਜਿਹੜਾ ਜੀ ਉਹ ਕੀਤਾ ਜਾਊਗਾ। ਇਹਦੇ ਵਿੱਚ ਆਰਥਿਕ ਪੈਕੇਜ ਦੀ ਮੰਗ ਪ੍ਰਮੁੱਖ ਰਾਜਾਂ ਦੇ ਵੱਲੋਂ ਜਿਹੜੀ ਆ ਉਹ ਹੋ ਸਕਦੀ ਆ। ਅੱਜ ਦੀ ਮੀਟਿੰਗ ਦੇ ਵਿੱਚ 3 ਮਈ ਨੂੰ ਖਤਮ ਹੋ ਰਹੇ ਲੋਕਡਾਊਨ ਦੇ ਦੂਜੇ ਗੇੜ ਬਾਰੇ ਚਰਚਾ ਹੋਊਗੀ। ਵਿਚਾਰ ਵਟਾਂਦਰੇ ਦੌਰਾਨ ਭਵਿੱਖ ਦੇ ਜਿਹੜੇ ਸਟੈਪ ਨੇ ਉਹਨਾਂ ਨੂੰ ਲੈ ਕੇ ਵੀ ਸੰਕੇਤ ਜਿਹੜੇ ਜੀ ਉਹ ਮਿਲਣਗੇ। ਇਹ ਵੀ ਜਿਹੜਾ ਕਿਹਾ ਜਾ ਰਿਹਾ ਕਿ ਜਿਹੜੇ ਕੁਝ ਮੁੱਖ ਮੰਤਰੀ ਨੇ ਉਹ ਇਹਦੇ ਹੱਕ ਦੇ ਵਿੱਚ ਨੇ ਕਿ ਇਹ ਲੋਕਡਾਊਨ ਜਿਹੜਾ ਉਹ ਵਧਾਇਆ ਜਾਵੇ। ਔਰ ਕੁਝ ਜਿਹੜੇ ਜਿਹਦੇ ਵਿੱਚ ਮਹਾਰਾਸ਼ਟਰ, ਮੱਧ ਪ੍ਰਦੇਸ਼, ਪੰਜਾਬ, ਪੱਛਮੀ ਬੰਗਾਲ, ਉੜੀਸਾ, ਇਹ ਜਿਹੜੇ ਰਾਜ ਨੇ ਇਹਨਾਂ ਨੇ ਅੱਗੇ ਵਧਾਉਣ ਦੀ ਗੱਲ ਜਿਹੜੀ ਉਹ ਕਹੀ। ਔਰ ਉੱਥੇ 6 ਰਾਜਾਂ ਨੇ ਸਾਫ਼ ਤੌਰ ਦੇ ਉੱਤੇ ਕਿਹਾ ਕਿ ਉਹ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਦਾ ਪਾਲਣ ਕਰਨਗੇ। ਇਹਨਾਂ 'ਚ ਆਂਧਰਾ ਪ੍ਰਦੇਸ਼, ਹਰਿਆਣਾ, ਕਰਨਾਟਕ, ਤਾਮਿਲਨਾਡੂ, ਗੁਜਰਾਤ, ਹਿਮਾਚਲ ਪ੍ਰਦੇਸ਼ ਜਿਹੜਾ ਜੀ ਉਹ ਸ਼ਾਮਲ ਨੇ, ਭਾਵ ਕਿ ਜਿਹੜੇ BJP ਵਾਲੇ ਰਾਜ ਨੇ। ਅਸਮ, ਕੇਰਲ ਅਤੇ ਬਿਹਾਰ ਨੇ ਇਹਦੇ ਬਾਰੇ ਅਜੇ ਆਪਣੀ ਕੋਈ ਪ੍ਰਤੀਕਿਰਿਆ ਜਿਹੜੀ ਉਹ ਨਹੀਂ ਦਿੱਤੀ। ਔਰ ਇਹ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਦੇ ਨਾਲ ਗੱਲਬਾਤ ਹੋਊਗੀ ਉਦੋਂ ਜਿਹੜਾ ਜੀ ਉਹ ਦੇਖਾਂਗੇ। ਕਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਵੇਖਦਿਆਂ ਹੋਇਆਂ ਤੇਲੰਗਾਨਾ ਸਰਕਾਰ ਨੇ ਪਹਿਲਾਂ ਹੀ ਲੋਕਡਾਊਨ ਨੂੰ 7 ਮਈ ਤੱਕ ਵਧਾ ਰੱਖਿਆ। ਸਰਕਾਰ ਨੇ ਇਹ ਸਾਫ਼ ਕੀਤਾ ਕਿ ਉਹ ਲੋਕਡਾਊਨ ਨੂੰ ਅੱਗੇ ਵੀ ਵਧਾ ਸਕਦੀ ਹੈ। ਇਹਦਾ ਫੈਸਲਾ 5 ਮਈ ਨੂੰ ਬੈਠਕ ਦੇ ਵਿੱਚ ਜਿਹੜਾ ਜੀ ਉਹ ਲਿਆ ਜਾਊਗਾ। ਪੰਜਾਬ ਦੀ ਜਿੱਥੋਂ ਤੱਕ ਗੱਲ ਹੈ, ਲੱਗਦਾ ਹੈ ਕਿ ਪੰਜਾਬ ਦੇ ਵਿੱਚ ਲੋਕਡਾਊਨ ਜਿਹੜਾ ਉਹ ਵਧੂਗਾ, ਪਰ ਇਹਦੇ ਵਿੱਚ ਕੁਝ ਛੋਟਾਂ ਜਿਹੜੀਆਂ ਜੀ ਉਹ ਹੋ ਸਕਦੀਆਂ ਨੇ। ਜਿਹੜੇ ਹੌਟ ਸਪੌਟ ਨੇ ਉਹਨਾਂ ਦੇ ਉੱਤੇ ਕਿਸੇ ਕਿਸਮ ਦਾ ਤੁਸੀਂ ਕਹਿ ਲਓ ਕਿ ਨਹੀਂ ਛੋਟ ਜਿਹੜੀ ਆ ਜੀ ਉਹ ਦਿੱਤੀ ਜਾਊਗੀ। ਉਹ ਉਸੇ ਤਰੀਕੇ ਨਾਲ ਸਖਤੀ ਦੇ ਨਾਲ ਜਿਹੜਾ ਜੀ ਉਹ ਲਾਗੂ ਰਹੂਗਾ। ਉੱਤਰੀ ਭਾਰਤ ਦੀ ਸਭ ਤੋਂ ਵੱਡੀ ਇੰਡਸਟਰੀਅਲਿਸਟ ਸਿਟੀ ਜਿਹੜੀ ਆ ਲੁਧਿਆਣਾ, ਉੱਥੋਂ ਦੀਆਂ 12 ਕੰਪਨੀਆਂ ਨੇ ਹੁਣ PPE ਕਿੱਟਾਂ ਜਿਹੜੀਆਂ ਨੇ ਉਹਦਾ ਪ੍ਰੋਡਕਸ਼ਨ ਸ਼ੁਰੂ ਕੀਤਾ। ਹੁਣ ਤੱਕ ਇਹਨਾਂ ਨੇ ਕੇਂਦਰ ਅਤੇ ਰਾਜ ਸਰਕਾਰਾਂ ਦੇ ਵੱਲੋਂ 216 ਕਰੋੜ ਰੁਪਏ ਦੇ ਕਰੀਬ 9 ਲੱਖ PPE ਕਿੱਟ ਬਣਾਉਣ ਦਾ ਆਰਡਰ ਮਿਲ ਚੁੱਕਿਆ ਹੈ। ਔਰ ਪੰਜਾਬ ਦੇ ਵਿੱਚ 17 ਕੰਪਨੀਆਂ ਨੂੰ PPE ਕਿੱਟ ਬਣਾਉਣ ਦੀ ਮਨਜ਼ੂਰੀ ਮਿਲੀ ਹੈ। ਇਹਦੇ ਵਿੱਚ 15 ਲੁਧਿਆਣੇ ਦੀਆਂ ਨੇ। ਇਹਨਾਂ ਦੇ ਵਿੱਚੋਂ 3 ਕੰਪਨੀਆਂ ਦਾ N95 ਮਾਸਕ ਬਣਾਉਣ ਦੀ ਮਨਜ਼ੂਰੀ ਵੀ ਮਿਲੀ ਆ। ਇਹ ਵੀ ਛੇਤੀ ਕੇਂਦਰ ਤੋਂ ਆਰਡਰ ਉਹਨਾਂ ਨੂੰ ਮਿਲ ਸਕਦਾ। ਲੁਧਿਆਣਾ ਦੀ 100 ਤੋਂ ਜ਼ਿਆਦਾ ਕੰਪਨੀਆਂ ਨੇ ਜਿਨ੍ਹਾਂ ਨੇ PPE ਕਿੱਟ ਬਣਾਉਣ ਦੀ ਮਨਜ਼ੂਰੀ ਦੇ ਵਾਸਤੇ ਜਿਹੜਾ ਜੀ ਉਹ ਰਿਕੁਐਸਟ ਕੀਤੀ ਹੋਈ ਹੈ। ਟੈਕਸਟਾਈਲ, ਹੌਜ਼ਰੀ, ਸਾਈਕਲ, ਆਟੋ ਪਾਰਟਸ ਵਰਗੇ ਜਿਹੜੇ ਉਦਯੋਗ ਨੇ ਇਹਨਾਂ ਨੂੰ ਸਥਾਪਿਤ ਕਰਨ ਤੋਂ ਬਾਅਦ ਲੁਧਿਆਣੇ ਦੀ ਇੰਡਸਟਰੀ ਕਰੋਨਾ ਵਾਇਰਸ ਦੇ ਖਿਲਾਫ ਜੰਗ ਦੇ ਵਿੱਚ ਇਹ ਜਿਹੜੀ ਬਹੁਤ ਜ਼ਰੂਰੀ ਚੀਜ਼ਾਂ ਚਾਹੀਦੀਆਂ ਨੇ ਉਸ ਮਾਮਲੇ ਦੇ ਵਿੱਚ ਵੀ ਕਾਫੀ ਅੱਗੇ ਜਿਹੜਾ ਜੀ ਉਹ ਆ ਰਹੀ ਹੈ। ਮੇਕ ਇਨ ਪੰਜਾਬ, ਮੇਕ ਇਨ ਇੰਡੀਆ ਦੀ ਦਿਸ਼ਾ ਦੇ ਵਿੱਚ ਇੱਕ ਵੱਡਾ ਸਟੈਪ ਹੋ ਸਕਦਾ। ਔਰ PPE ਕਿੱਟ ਰੀਯੂਜ਼ੇਬਲ ਔਰ ਸਿੰਗਲ ਯੂਜ਼ ਦੋ ਤਰ੍ਹਾਂ ਦੀਆਂ ਨੇ। ਇਹਦੀ ਕੀਮਤ 400 ਰੁਪਏ ਤੋਂ ਲੈ ਕੇ 1500 ਰੁਪਏ ਤੱਕ ਹੈ। ਔਰ ਇੱਕ ਵੱਡੀ ਇਹ ਚੁਣੌਤੀ ਜਿਹੜੀ ਉਹ ਸੀਗੀ, ਪਰ ਇਹ ਚੁਣੌਤੀ ਜਿਹੜੀ ਆ ਉਹ ਸਵੀਕਾਰ ਕੀਤੀ ਗਈ ਹੈ ਲੁਧਿਆਣੇ ਦੀ ਇਸ ਇੰਡਸਟਰੀ ਦੇ ਵੱਲੋਂ। ਔਰ ਇਹ ਕਿਹਾ ਜਾ ਰਿਹਾ ਕਿ ਬੜੇ ਰੀਜ਼ਨੇਬਲ ਰੇਟਾਂ ਦੇ ਉੱਤੇ ਇਹ ਇੱਥੇ ਜਿਹੜੀਆਂ ਉਹ ਬਣਨਗੀਆਂ। ਜਿਹੜੀਆਂ ਕੰਪਨੀਆਂ ਨੇ ਜਿਨ੍ਹਾਂ ਨੂੰ ਆਰਡਰ ਹੁਣ ਤੱਕ ਮਿਲ ਚੁੱਕੇ ਨੇ, ਸਵਾਮੀ ਟੈਕਸਟਾਈਲ ਆ 1 ਲੱਖ ਦਾ ਆਰਡਰ ਉਹਨੂੰ ਮਿਲਿਆ, ਸ਼ਿਵਾ ਟੈਕਸਟਾਈਲ ਆ ਉਹਨੂੰ 1 ਲੱਖ ਕਿੱਟਾਂ ਦਾ ਆਰਡਰ ਮਿਲਿਆ, ਔਰ ਵਰਸਟਾਈਲ ਹੈ ਉਹਨੂੰ 1 ਲੱਖ ਦਾ ਮਿਲਿਆ, ਐਵਰਸ਼ਾਈਨ ਇੰਪੈਕਟਸ ਹੈ ਉਹਨੂੰ 2.5 ਲੱਖ ਦਾ ਆਰਡਰ ਮਿਲਿਆ, ਸ਼ਿੰਗੋਰਾ ਟੈਕਸਟਾਈਲ ਹੈ 1 ਲੱਖ ਦਾ ਉਹਨੂੰ ਆਰਡਰ ਮਿਲਿਆ। ਬਾਕੀ ਜਿਹੜੀਆਂ ਕੰਪਨੀਆਂ ਨੇ ਕਿਸੇ ਨੂੰ 50,000 ਕਿਸੇ ਨੂੰ 10,000 ਜਿਹੜੀਆਂ ਕਿੱਟ ਨੇ ਉਹਦਾ ਆਰਡਰ ਜਿਹੜੇ ਉਹ ਮਿਲੇ ਨੇ। ਸੋ ਇਹ ਇੰਡਸਟਰੀ ਦੇ ਵਾਸਤੇ ਇੱਕ ਹੁੰਗਾਰਾ ਵੀ ਹੈ ਔਰ ਬਾਹਰੋਂ ਜਿਹੜੀਆਂ ਨਿਕਲਣ ਵਾਲੀਆਂ ਨੇ ਆਉਣ ਵਾਲੀਆਂ ਨੇ ਉਹਨਾਂ ਦੇ ਵਾਸਤੇ ਵੀ ਹੈ। ਸੋ ਜਾਂਦੇ ਜਾਂਦੇ ਤੁਹਾਨੂੰ ਇਹ ਵੀ ਦੱਸੀਏ ਕਿ ਜਿਹੜਾ ਕਰਫਿਊ ਹੈ ਜਾਂ ਜਿਹੜੇ ਲੋਕਡਾਊਨ ਨੇ ਉਹਦੇ ਵਿੱਚ ਬੜੇ ਵੱਖੋ ਵੱਖਰੇ ਤਰੀਕੇ ਜਿਹੜਾ ਪੁਲਿਸ ਹੈ ਉਹ ਅਪਣਾ ਰਹੀ ਹੈ ਲੋਕਾਂ ਨੂੰ ਸਮਝਾਉਣ ਦੀ ਖਾਤਰ। ਕਰਨਾਟਕਾ ਦੇ ਵਿੱਚ ਜਿਹੜਾ ਵੀਡੀਓ ਇੱਕ ਬੜੀ ਵਾਇਰਲ ਹੋਈ ਹੈ ਕਿ ਉਹ ਜਿਹੜੇ ਪੁਲਿਸ ਵਾਲੇ ਨੇ
ਉਹ ਜਿਹੜੇ ਲੋਕਡਾਊਨ ਤੋੜਨ ਵਾਲੇ ਆ ਉਹਨਾਂ ਨੂੰ ਇੱਕ ਐਂਬੂਲੈਂਸ ਦੇ ਵਿੱਚ ਬਿਠਾ ਰਹੇ ਦਿਸਦੇ ਨੇ। ਉਹਦੇ ਵਿੱਚ ਉਹਨਾਂ ਨੇ ਇੱਕ ਨਕਲੀ ਮਰੀਜ਼ ਜਿਹੜਾ ਜੀ ਉਹ ਪਾਇਆ ਹੋਇਆ, ਜਿਹਨੂੰ ਇਹ ਕਹਿੰਦੇ ਨੇ ਕਿ ਕਰੋਨਾ ਵਾਇਰਸ ਦਾ, ਇਹਦੇ ਨਾਲ ਤੁਸੀਂ ਕੁਝ ਸਮਾਂ ਕੱਟੋ, ਔਰ ਉਹ ਫਿਰ ਲੋਕ ਉੱਥੋਂ ਭੱਜਦੇ ਨੇ। ਇਹ ਤਰੀਕਾ ਕਰਨਾਟਕਾ ਦੇ ਵਿੱਚ ਅਪਣਾਇਆ ਜਾ ਰਿਹਾ। ਦਿੱਲੀ ਦੀ ਜਿਹੜੀ ਪੁਲਿਸ ਹੈ ਉਹ ਵੀ ਇੱਕ ਵੱਖਰੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਬਣਾ ਰਹੀ ਹੈ। ਜਿਹੜੇ ਲੋਕ ਲੋਕਡਾਊਨ ਦਾ ਜਿਹੜਾ ਤੋੜ ਰਹੇ ਨੇ, ਨਿਯਮ ਜਿਹੜੇ ਉਹ ਤੋੜ ਰਹੇ ਨੇ, ਉਹਨਾਂ ਨੂੰ ਫੜ ਕੇ ਜਿਹੜਾ DTC ਦੀ ਬੱਸ ਹੈ ਉਹਦੇ ਵਿੱਚ ਬਿਠਾ ਕੇ ਪਾਰਕ ਦੇ ਵਿੱਚ ਲਿਆਉਂਦੀ ਹੈ ਪੁਲਿਸ, ਔਰ ਉੱਥੇ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਇੱਥੇ ਗੀਤ ਨੇ ਜਿਹੜੇ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਨੇ ਉਹ ਵਜਾਏ ਜਾਂਦੇ ਆ, ਔਰ ਉਹਨਾਂ ਨੂੰ ਇਹ ਗਾਣੇ ਜਿਹੜੇ ਆ ਉਹ ਸੁਣਾਏ ਜਾਂਦੇ ਆ ਕਿ ਕਰੋਨਾ ਵਾਇਰਸ ਜਿਹੜਾ ਉਹਦੇ ਵਿੱਚ ਲੋਕਡਾਊਨ ਦੀਆਂ ਜਿਹੜੀਆਂ ਨਿਯਮ ਬਣਾਏ ਗਏ ਨੇ ਉਹਨਾਂ ਨੂੰ ਤੋੜਨ ਦੇ ਤੋਂ ਬਾਅਦ ਜਿਹੜਾ ਇਹਦਾ ਮਨੁੱਖ ਦੇ ਉੱਤੇ ਕੀ ਅਸਰ ਹੋ ਸਕਦਾ, ਅਤੇ ਜੇ ਕਰੋਨਾ ਵਾਇਰਸ ਹੋ ਜਾਂਦਾ ਤੇ ਫਿਰ ਉਹਦੇ ਪਰਿਵਾਰ ਨੂੰ ਕਿੱਡੀ ਵੱਡੀ ਮੁਸ਼ਕਿਲ ਜਿਹੜੀ ਜੀ ਉਹ ਆ ਸਕਦੀ ਹੈ। ਇਸ ਤਰੀਕੇ ਦੇ ਨਾਲ ਪੁਲਿਸ ਜਿਹੜੀ ਹੈ ਜੀ ਉਹ ਅਪਣਾ ਕੇ ਲੋਕਾਂ ਨੂੰ ਸਮਝਾਉਣ ਦੇ ਯਤਨਾਂ ਦੇ ਵਿੱਚ ਹੈ, ਪਰ ਲੋਕ ਨੇ ਕਿ ਉਹ ਸਮਝ ਨਹੀਂ ਰਹੇ। ਕੱਲ੍ਹ ਇੱਥੇ ਬਠਿੰਡੇ ਦੇ ਵਿੱਚ ਇੱਕ ਟਰੱਕ ਜਿਹੜਾ ਫੜਿਆ, ਜਿਹੜਾ ਕਿ ਗਵਾਲੀਅਰ ਤੋਂ ਆਇਆ ਦੱਸਿਆ ਜਾਂਦਾ, ਔਰ ਉਹ 2500 ਰੁਪਈਆ ਪਰ ਦੇ ਕੇ ਭਰਿਆ ਹੋਇਆ ਲੋਕਾਂ ਦੇ ਨਾਲ ਇਹ ਟਰੱਕ ਸੀਗਾ ਜਿਹੜਾ ਸਵਾਰੀਆਂ ਉਤਾਰ ਰਿਹਾ ਸੀ, ਔਰ ਅੱਗੇ ਇਹ ਸਵਾਰੀਆਂ ਜਿਹੜੀਆਂ ਜਲੰਧਰ ਤੱਕ ਜਾਣੀਆਂ ਸੀ, ਫੜਿਆ ਗਿਆ ਬਠਿੰਡੇ ਦੇ ਵਿੱਚ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਿੱਥੇ ਜਿੱਥੇ ਉਹ ਲੋਕ ਉਤਰ ਰਹੇ ਨੇ ਉਹਨਾਂ ਦਾ ਕੋਈ ਮੈਡੀਕਲ ਚੈੱਕਅਪ ਨਹੀਂ ਹੋਇਆ ਹੈ, ਤਾਂ ਉੱਥੇ ਉਹ ਨਵੀਂ ਮੁਸੀਬਤ ਜਿਹੜੀ ਆ ਉਹ ਖੜੀ ਕਰ ਸਕਦੇ ਨੇ। ਜਿਹੜੀ ਜਗ੍ਹਾ ਦੇ ਉੱਤੇ ਵੀ ਜਾ ਰਹੇ ਨੇ, ਜਿਸ ਮੁਹੱਲੇ ਦੇ ਵਿੱਚ ਜਾ ਰਹੇ ਨੇ, ਜਿਸ ਪਿੰਡ ਦੇ ਵਿੱਚ ਜਿਹੜਾ ਉਹ ਜਾ ਰਹੇ ਨੇ। ਠੀਕ ਹੈ ਕਿ ਮਜਬੂਰੀਆਂ ਜਿਹੜੀਆਂ ਉਹ ਲੋਕਾਂ ਦੀਆਂ ਹਨ, ਜਿਹੜੇ ਫਸੇ ਹੋਏ ਨੇ ਉਹਨਾਂ ਦੀਆਂ ਮਜਬੂਰੀਆਂ ਨੇ, ਪਰ ਦੂਸਰੇ ਲੋਕਾਂ ਦੀਆਂ ਮਜਬੂਰੀਆਂ ਵੀ ਨੇ ਕਿ ਉਹਨਾਂ ਨੂੰ ਇਹਦੇ ਨਾਲ ਜਿਹੜਾ ਜੀ ਉਹ ਵਾਇਰਸ ਦੀ ਲਾਗ ਕਿਤੇ ਨਾ ਲੱਗ ਜਾਵੇ। ਲੋਕ ਕਿਵੇਂ ਸਮਝਣਗੇ ਇਹਦੇ ਬਾਰੇ ਕੁਝ ਵੀ ਸਪਸ਼ਟ ਨਹੀਂ ਕਿਹਾ ਜਾ ਸਕਦਾ। ਧੰਨਵਾਦ ਜੀ ਬਹੁਤ ਬਹੁਤ। ਮੇਰੀ ਤੁਹਾਡੀ ਮੁਲਾਕਾਤ ਕੱਲ੍ਹ ਨੂੰ ਹੋਊਗੀ ਜੀ, ਤਦ ਤੱਕ ਲਈ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।